बनी ना वो तो उस पैक्ट की वजह तो बनी जी कि ब्रिटिश और लाहौर दरबार के विच बयान हुई जी जी 1847 10 मार्च 1847 इत्थे मायदा आया सी। इत्थे मुआहदा होया सी। जनरल हॉर्डिंग भी इत्थे आया और उस तो बाद महाराजा दलीप सिंह जिहड़ा सी जिहड़ा 5 साल का बच्चा सी उसने ਉਹਨੂੰ भी इत्थे लिया गया और इत्थे ही हथियार सुट्टण की रस्म हुई दलियानी दे विच ही इत्थे पैक्ट लिखिया गया सी। ਉਹਦੇ ਤੇ ਦਸਤਖਤ ਜਿਹੜੇ ਸੀ ਉਹ ਫਿਰ ਲਾਹੌਰ ਵਿੱਚ ਸ਼ਾਹੀ ਕਿਲੇ 'ਚ ਜਾਂਦੇ ਸੋ ਉਹਨੂੰ ਲਲਿਆਣੀ ਪੈਕਟ ਹੀ ਕਿਹਾ ਜਾਂਦਾ ਹੈ। ਜੈਨ ਟੈਂਪਲ ਜਿਹੜੇ ਨੇ ਜਾਨੀਆਂ ਦੇ ਜਿਹੜੇ ਮੰਦਰ ਨੇ ਉਹਨਾਂ ਉੱਤੇ ਸਿੰਧ ਬਲੋਚਿਸਤਾਨ ਪੰਜਾਬ KPK ਇਹ ਵੀ ਫਿਰ ਦੁਬਾਰਾ ਫਿਰਿਆ। ਸੋ ਇਸ ਸਿਲਸਿਲੇ 'ਚ ਕੀਤੇ ਨੇ ਉਹ ਜਿਹੜੀ ਮੇਰੀ ਕਿਤਾਬ ਸੀ ਹਿਸਟੋਰੀਕਲ ਸਿੱਖ ਸ਼ਰਾਈਨ ਇਨ ਪਾਕਿਸਤਾਨ ਦੇ ਵਿੱਚ ਸਿੱਖਾਂ ਦੀਆਂ ਮੁਕੱਦਸ ਤਾਰੀਖੀ ਥਾਵਾਂ ਉਹ ਮੇਰੀ ਉਹਦੇ 'ਚ ਮੈਂ ਸਕਰਦੂ ਤੋਂ ਲੈ ਕੇ ਕਰਾਚੀ ਤੱਕ ਔਰ ਇੱਧਰ ਲਾਹੌਰ ਤੋਂ ਲੈ ਕੇ ਤੇ ਉਹ ਕਾਬਲ ਦੀ ਸਰਹੱਦ ਤੱਕ ਇਹ ਮੈਂ ਸਾਰਾ ਸਫ਼ਰ ਕੀਤਾ। अस्सलाम वालेकुम दोस्तों, ट्रैवल व्लॉग पंजाब जिहदे ਅੱਜ जिस शख्सियत ਦੇ ਕੋਲ ਅਸੀਂ ਆਏ ਆ ਯਕੀਨ ਕਰੋ ਵਾਕਿਆ ਹੀ ਇਦਾਂ ਗੱਲ ਏ ਕਿ ਸਾਡੇ ਕੋਲ ਨਾ ਤਾਂ ਕੋਈ ਅਲਫਾਜ਼ ਐਸੇ ਹੈ ਨੇ ਕਿ ਜਿਹੜਾ ਉਹਨਾਂ ਦੀ ਸ਼ਾਨ ਦੇ ਵਿੱਚ ਕਹੀਏ ਔਰ ਕਿਤੇ ਹੁੰਦਾ ਨਾ ਕਿ ਜੀ ਜਿਵੇਂ ਸਾਨੂੰ ਪੰਜਾਬ ਤੇ ਫਖਰ ਹੈ ਜਾਂ ਪੰਜਾਬੀ ਤੇ ਫਖਰ ਹੈ ਇਸੇ ਤਰ੍ਹਾਂ ਜਿਹੜਾ ਨਾ ਕਿ ਜਿਸ ਸ਼ਖਸੀਅਤ ਨੂੰ ਜਿਹੜਾ ਨਾ ਕਿ ਅੱਜ ਸਾਡੇ ਨਸੀਬ ਖੁੱਲੇ ਨੇ ਕਿ ਅਸੀਂ ਤੁਹਾਡੇ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਜੋੜ ਰਹੇ ਹਾਂ ਪੰਜਾਬ ਨੂੰ ਤੇ ਪੰਜਾਬੀ ਨੂੰ ਉਹਨਾਂ ਤੇ ਫਖਰ ਹੈ। ਤੇ ਮੈਂ ਗੱਲ ਕਰ ਰਿਹਾ ਕਿਸੇ ਵੀ ਤਾਰਫ ਦੇ ਮੁਹਤਾਜ ਨਹੀਂ ਇਕਬਾਲ ਕੈਸਰ ਸਾਹਿਬ ਔਰ ਅੱਜ ਜਿਹੜਾ ਉਹਨਾਂ ਨਾਲ ਗੱਲਬਾਤ ਕਰਨੇ ਆ ਔਰ ਤੁਹਾਨੂੰ ਯਕੀਨਨ ਇਹ ਵੀਡੀਓ ਜਿਹੜੀ ਹੈ ਨਾ ਤੁਹਾਨੂੰ ਵੇਖ ਕੇ ਤੁਹਾਨੂੰ ਜਿਹੜਾ ਨਾ ਕਿ ਮਜ਼ਾ ਆਏਗਾ ਜਿਵੇਂ ਪੰਜਾਬੀ 'ਚ ਕਹਿੰਦੇ ਕਿ ਸਵਾਦ ਆਏਗਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਦੇ ਜਿੱਡੀ ਵੱਡੀ ਸ਼ਖਸੀਅਤ ਹੈ ਨਾ ਸਾਡੇ ਕੋਲ ਅਲਫਾਜ਼ ਨੇ ਤੇ ਨਾ ਹੀ ਅਸੀਂ ਜਿਹੜਾ ਨਾ ਇਸ ਕਾਬਲ ਹੈ ਕਿ ਉਹਨਾਂ ਨਾਲ ਗੱਲਬਾਤ ਕਰੀਏ। ਉਹਨਾਂ ਦੀ ਮੁਹੱਬਤ ਹੈ ਇਹ ਉਹਨਾਂ ਦੀ ਉਲਫਤ ਹੈ ਕਿ ਅਸੀਂ ਉਹਨਾਂ ਤੋਂ ਟਾਈਮ ਲਿਆ ਤੇ ਉਹਨਾਂ ਨੇ ਮਿਹਰਬਾਨੀ ਕੀਤੀ ਕਿ ਆਪਦਾ ਕੀਮਤੀ ਵਕਤ ਕਹਿੰਦੇ ਨੇ ਕਿ ਸਿਆਣਿਆਂ ਦਾ ਆਖਿਆ ਤੇ ਔਲਿਆਂ ਦਾ ਖਾਦਾ ਬਾਅਦ 'ਚ ਪਤਾ ਲੱਗਦਾ। ਇਦਾਂ ਹੀ ਇਹਨਾਂ ਨਾਲ ਗੱਲਬਾਤ ਕਰਕੇ ਅੱਜ ਅਸੀਂ ਸ਼ੁਕਰਗੁਜ਼ਾਰ ਉਸ ਰੱਬ ਦੇ ਵੀ ਤੇ ਤੁਹਾਡੇ ਨਾਲ ਵੀ ਗੱਲਬਾਤ ਕਰਾਣੇ ਜੀ। अस्सलाम वालेकुम सर। ਸਭ ਤੋਂ ਪਹਿਲੇ ਤਾਂ ਸਰ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਕਿ ਤੁਸੀਂ ਜਿਹੜਾ ਨਾ ਕਿ ਸਾਨੂੰ ਸਾਡੇ ਕੋਲ ਟਾਈਮ ਛਡਾਣਾ ਕਿ ਉਹ ਸਾਨੂੰ ਦਿੱਤਾ ਤੁਸੀਂ। ਬਹੁਤ ਸ਼ੁਕਰੀਆ ਜੀ ਤੁਹਾਡੀ ਮੁਹੱਬਤ। ਤੇ ਸਾਰੇ ਹੁਣ ਇਹ ਦੱਸੋ ਕਿ ਸਭ ਤੋਂ ਅਹਿਮ ਸਵਾਲ ਤਾਂ ਜਿਹੜਾ ਇਹ ਕਿ ਵੀ ਇੰਨੀਆਂ ਕਿਤਾਬਾਂ ਵੇਖ ਕੇ ਇੰਨਾ ਇਲਮ ਵੇਖ ਕੇ ਮੈਂ ਤਾਂ ਇੰਨਾ ਕਿ ਜਿਹੜਾ ਕਿ ਲੋਕੇ ਨਾ ਸਾਨੂੰ ਸਮਝ ਨਹੀਂ ਲੱਗਦੀ ਕਿ ਗੱਲ ਦਾ ਆਗਾਜ਼ ਕਿੱਥੋਂ ਕਰੀਏ। ਮੈਂ ਪੁੱਛਣਾ ਚਾਹਾਂਗਾ ਕਿ ਇਸ ਵਕਤ ਤੁਹਾਡੇ ਕੋਲ ਤਕਰੀਬਨ ਜਿਹੜਾ ਇਲਮ ਦਾ ਖਜ਼ਾਨਾ ਉਹ ਕਿੰਨੀਆਂ ਕੁ ਕਿਤਾਬਾਂ ਹੁੰਦੀਆਂ ਕੋਈ ਅੰਦਾਜ਼ਾ ਜੀ ਤੇ ਕੋਈ 25-30,000 ਦੇ ਕਰੀਬ ਕਿਤਾਬਾਂ ਨੇ। 25-30,000 ਜੀ ਹਾਂ ਮੇਰੇ ਕੋਲ ਨਹੀਂ ਗਿਆ ਇਹ ਸਾਰੀਆਂ ਉਹਨਾਂ ਕੋਲ ਨੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਜਿਹੜੇ ਮੇਰੇ ਤੋਂ ਬਾਅਦ ਵੀ ਪੜ੍ਹਦੇ ਰਹਿਣਗੇ। ਠੀਕ ਇਹ ਉਹਨਾਂ ਵਾਸਤੇ ਨੇ ਉਹਨਾਂ ਦੀਆਂ ਇਹ ਪੰਜਾਬੀ ਵਾਸਤੇ ਹਾਂ ਪੰਜਾਬੀ ਔਰ ਪੰਜਾਬੀਅਤ ਦੇ ਬਾਰੇ ਚ ਕਿਤਾਬਾਂ ਨੇ ਅੰਗਰੇਜ਼ੀ ਚ ਵੀ ਨੇ ਫਰੈਂਚ ਦੇ ਵਿੱਚ ਵੀ ਨੇ ਪੰਜਾਬੀ ਸ਼ਾਹਬੁਕੀ ਔਰ ਪੰਜਾਬੀ ਗੁਰਮੁਖੀ ਦੇ ਵਿੱਚ ਵੀ ਨੇ ਔਰ ਇਸ ਤੋਂ ਇਲਾਵਾ ਪੰਜਾਬ ਦੀ ਤਾਰੀਖ ਦੇ ਉੱਤੇ ਨੇ ਪੰਜਾਬ ਦੀ ਪੰਜਾਬੀ ਸ਼ਾਇਰੀ ਦੇ ਉੱਤੇ ਨੇ ਯਾਨੀ ਪੰਜਾਬੀ ਲਿਟਰੇਚਰ ਅਦਬ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਪੰਜਾਬੀ ਤਾਰੀਖ ਜਾਂ ਪੰਜਾਬ ਦੀ ਤਾਰੀਖ ਉਹਦੇ ਉੱਤੇ ਸਾਰਾ ਕੁਝ ਹੈਗਾ। ਉਹ ਯੂਨੀਵਰਸਿਟੀਆਂ ਕਾਲਜਿਸ ਦੇ ਬੱਚੇ ਜਿਹੜੇ ਕਿ ਕੰਮ ਕਰਨਾ ਚਾਹੁੰਦੇ ਨੇ ਜਾਂ ਇਹਨਾਂ ਨੂੰ ਪੜ੍ਹਨਾ ਚਾਹੁੰਦੇ ਨੇ ਜਾਂ ਇਹਨਾਂ ਤੋਂ ਕੋਈ ਲਾਹਾ ਲੈ ਸਕਦੇ ਨੇ ਜਾਂ ਇਹਨਾਂ ਤੋਂ ਫਾਇਦਾ ਲੈ ਕੇ ਉਹ ਡਿਗਰੀਆਂ ਹਾਸਲ ਕਰਦੇ ਨੇ ਤਾਂ ਉਹਨਾਂ ਵਾਸਤੇ ਖੁੱਲ੍ਹਾ ਹੈ। ਆਓ ਪੜ੍ਹੋ ਔਰ ਆਪਣਾ ਕੰਮ ਕਰੋ ਔਰ ਪੰਜਾਬ ਦੇ ਵਾਸਤੇ ਪੰਜਾਬੀ ਵਾਸਤੇ ਕੁਝ ਨਾ ਕੁਝ ਕਰੋ ਔਰ ਅੱਗੇ ਵਧੋ। ਬਸ ਇੰਨਾ ਹੀ ਹੈ ਸਾਡਾ। ਅੱਛਾ ਇਹ ਸਰ ਮੈਂ ਅੱਗੇ ਤਾਂ ਪਹਿਲਾਂ ਹੀ ਬੜਾ ਹੈਰਾਨ ਸੀ ਕਿ ਪੰਜਾਬੀ ਇੰਗਲਿਸ਼ ਫਿਰ ਗੁਰਮੁਖੀ ਔਰ ਸ਼ਾਹਮੁਖੀ ਇੰਨੀਆਂ ਕਿਤਾਬਾਂ ਵਿੱਚ ਨਾਲ ਤੁਸੀਂ ਇੱਕ ਜ਼ੁਬਾਨ ਦਾ ਜਿਹੜਾ ਨਾ ਹੋਰ ਜ਼ਿਕਰ ਕਰ ਦਿੱਤਾ ਫ੍ਰੈਂਚ ਜ਼ੁਬਾਨ। ਫ੍ਰੈਂਚ ਵੀ ਨੇ ਸਿੰਧੀ ਕਿਤਾਬਾਂ ਵੀ ਨੇ ਪਸ਼ਤੋ ਵੀ ਨੇ। ਔਰ ਤੁਹਾਨੂੰ ਅਗਲਾ ਫਿਰ ਸਵਾਲ ਤੇ ਹੀ ਆ ਜਾਂਦਾ ਕਿ ਤੁਹਾਨੂੰ ਇਹਨਾਂ ਦੇ ਵਿੱਚੋਂ ਕਿੰਨੀਆਂ ਜ਼ੁਬਾਨਾਂ ਦੇ ਅਬੂਰ ਹਾਸਲ ਨਹੀਂ ਮੈਨੂੰ ਕੋਈ ਜ਼ੁਬਾਨਾਂ ਤੇ ਅਬੂਰ ਹਾਸਲ ਨਹੀਂ ਹੈਗਾ। ਮੈਨੂੰ ਤੇ ਆਪਣੀ ਜ਼ੁਬਾਨ ਆ ਜਾਏ ਤੇ ਬੜੀ ਗੱਲ ਹੈ। ਤੇ ਬਰਲ ਹੈਗਾ ਕਿ ਜੋ ਵੀ ਹੈ ਪੜ੍ਹਨਾ ਹੁੰਦਾ ਹੈ ਪੜ੍ਹ ਲਈਦਾ ਹੈ ਜਿੱਥੋਂ ਵੀ ਕੁਝ ਮਿਲ ਰੱਖੇ। ਔਰ ਅੱਜ ਕੱਲ੍ਹ ਪੜ੍ਹਨ ਦੀ ਕਿਹੜੀ ਗੱਲ ਹੈ ਕਿ ਅੱਜ ਕੱਲ੍ਹ ਤੇ ਹਰ ਚੀਜ਼ ਜਿਹੜੀ ਹੈ ਉਹ ਤੁਸੀਂ ਤਰਜਮਾ ਕਰ ਸਕਦੇ ਹੋ ਤਰਜਮਾ ਕਰਵਾ ਸਕਦੇ ਹੋ ਸਾਰਾ ਕੁਝ ਹੋ ਜਾਂਦਾ ਹੈ ਉਹ ਸਾਰੇ ਮਾਮਲਾਤ ਜਿਹੜੇ ਨੇ ਇਲਮ ਬੜਾ ਆਸਾਨ ਹੋ ਗਿਆ। ਜੀ ਆਸਾਨ ਹੋ ਗਿਆ ਲੇਕਿਨ ਜਿਵੇਂ ਇਲਮ ਆਸਾਨ ਹੋਇਆ ਹੈ ਉਹਦੀ ਕਦਰ ਘੱਟ ਗਈ ਹੈ। ਉਹ ਮਾਮਲਾ ਮੁੱਕ ਗਿਆ ਹੈ ਕਿ ਲੋਕ ਹੁਣ
ਮੈਂ ਸ਼ਾਇਰ ਅਦੀਬ ਖੋਜਕਾਰ ਕਿਤਾਬਾਂ ਲਿਖਦੇ ਨੇ, ਆਪਣਾ ਟਾਈਮ ਦਿੰਦੇ ਨੇ, ਲੱਖਾਂ ਰੁਪਈਆ ਖਰਚ ਕਰਦੇ ਨੇ, ਔਰ ਨਤੀਜਾ ਕੀ ਨਿਕਲਦਾ ਹੈ ਕਿ ਜਦੋਂ ਕਿਤਾਬ ਛਪ ਕੇ ਆਉਂਦੀ ਹੈ ਤਾਂ ਸਾਡੇ ਜਿਹੜੇ ਕਾਰੀ ਨੇ ਜਾਂ ਲੋਕ ਨੇ ਉਹ ਇਹੀ ਸਮਝਦੇ ਨੇ ਕਿ ਇਹ ਹੁਣ ਕਿਤਾਬ ਸਾਨੂੰ ਮੁਫਤ ਮਿਲੇਗੀ। ਇਹ ਜਿਹੜਾ ਇੱਕ ਅਲਮੀਆ ਹੈਗਾ ਨਾ ਕਿ ਸਾਨੂੰ ਕਿਤਾਬ ਦੀ ਉਹ ਕਦਰ ਉਸ ਤਰ੍ਹਾਂ ਨਹੀਂ ਰਹਿ ਗਈ ਹੈਗੀ। ਵਰਨਾ ਇੱਕ ਵੇਲਾ ਸੀ ਕਿ ਜਦੋਂ ਲੋਕ ਜਿਹੜੇ ਸੀ ਉਹ ਤੁਸੀਂ ਜਿਹੜਾ ਸਾਡਾ ਸਿਲਕ ਰੂਟ ਸੀ ਚਾਈਨਾ ਤੋਂ ਇੱਧਰ ਨੂੰ ਚੱਲਦਾ ਸੀ, ਜਾਂ ਫਿਰ ਤੁਸੀਂ ਦੇਖੋ ਕਿ ਸੈਂਟਰ ਏਸ਼ੀਆ ਦੀ ਜਿਹੜੀਆਂ ਰਿਆਸਤਾਂ ਸਨ ਉਹਨਾਂ ਨਾਲ ਸਾਡਾ ਆਉਣ ਜਾਣ ਸੀ, ਇੱਧਰੋਂ ਈਰਾਨ ਔਰ ਅਫਗਾਨਿਸਤਾਨ ਦੇ ਨਾਲ ਸੀ। ਤੋ ਇੱਥੋਂ ਲੋਕ ਆਉਂਦੇ ਸਨ, ਆਪਣੇ ਹੱਥੀਆਂ ਲਿਖੀ ਹੋਈਆਂ ਕਿਤਾਬਾਂ ਲੈ ਕੇ ਆਉਂਦੇ ਸਨ, ਔਰ ਉਹ ਕਿਤਾਬਾਂ ਲਾਹੌਰ ਦੀ ਜਿਹੜੀ ਮਸਜਿਦ ਸੀ, ਮਸਜਿਦ ਵਜ਼ੀਰ ਖਾਨ, ਇਹਦੇ ਥੱਲੇ ਲੋਕ ਬਹਿੰਦੇ ਸਨ, ਕਿਤਾਬਤ ਕਰਦੇ ਸਨ। ਉਹ ਕਿਤਾਬਾਂ ਦੇ ਕੇ ਅੱਗੇ ਦਿੱਲੀ ਚਲੇ ਜਾਂਦੇ ਸੀ ਜਾਂ ਜਿੱਥੇ ਵੀ ਉਹਨਾਂ ਨੇ ਜਾਣਾ ਹੁੰਦਾ ਸੀ ਹਿੰਦੁਸਤਾਨ 'ਚ ਆਪਣਾ ਵਪਾਰ ਕਰਨ ਚਲੇ ਜਾਂਦੇ ਸੀ। ਔਰ ਜਦੋਂ ਵਾਪਸ ਮੁੜਦੇ ਸਨ ਤੇ ਉਸ ਵਕਤ ਉਹ ਇੱਥੋਂ ਕਿਤਾਬਾਂ ਵਾਪਸ ਆਪਣੇ ਨਾਲ ਉਹਨਾਂ ਦੀਆਂ ਇੱਕ ਕਿਤਾਬ ਦੀਆਂ ਦੂਜੀਆਂ ਕਈ ਕਾਪੀਆਂ ਕਰਵਾ ਕੇ ਜਾਂਦੇ ਸਨ। ਅੱਜ ਵੀ ਸਾਨੂੰ ਤਹਿਰਾਨ ਔਰ ਆਜ਼ਰਬਾਈਜਾਨ ਔਰ ਹੋਰ ਜਿਹੜੇ ਇਸ ਤਰ੍ਹਾਂ ਦੇ ਇਲਾਕੇ ਨੇ, ਚਾਈਨਾ ਦੇ ਅੰਦਰ ਜਿਹੜਾ ਸਾਡੇ ਨਾਲ ਉਹਨਾਂ ਨੂੰ ਸੂਬਾ ਲੱਗਦਾ, ਉਹਨਾਂ ਦੀ ਲਾਇਬ੍ਰੇਰੀਆਂ 'ਚ ਲਾਹੌਰ ਦੀਆਂ ਜਿਲਦ ਕੀਤੀਆਂ ਹੋਈਆਂ ਕਿਤਾਬਾਂ ਸਾਨੂੰ ਅੱਜ ਵੀ ਮਿਲਦੀਆਂ ਨੇ, ਲਾਇਬ੍ਰੇਰੀ ਪਈਆਂ ਹੋਈਆਂ ਨੇ। ਯਾਨੀ ਕਦੇ ਇਹ ਲਾਹੌਰ ਜਾਂ ਇਹ ਪੰਜਾਬ ਦਾ ਇਹ ਜਿਹੜਾ ਖਿੱਤਾ ਸੀ ਇਹਨਾਂ ਤੋਂ ਇਹ ਇਲਮ ਦਾ ਬਹੁਤ ਵੱਡਾ ਗੜ੍ਹ ਸੀ। ਤੋ ਅੱਜ ਜਿਹੜਾ ਹੈ, ਅੱਜ ਪਤਾ ਨਹੀਂ ਇਹ ਕਾਹਦਾ ਗੜ੍ਹ ਬਣ ਗਿਆ, ਹੁਣ ਮੈਨੂੰ ਨਹੀਂ ਸਮਝ ਆਉਂਦੀ ਕਿ ਕੀ ਹੈਗਾ ਇਹ। ਅੱਛਾ ਸਰ, ਮੇਰਾ ਅਗਲਾ ਇਹ ਸਵਾਲ ਹੋਵੇਗਾ ਕਿ ਇਹ ਤੁਹਾਨੂੰ ਜਿਹੜਾ ਆਪਣੀ ਤਾਲੀਮ ਕਿੰਨੀ ਹੈ, ਤੁਸੀਂ ਜਿਹੜਾ ਨਾ ਕਿ ਜਿਹੜਾ ਸਕੂਲ ਦੇ ਵਿੱਚ ਹੁੰਦਾ ਜਾਂ ਕਾਲਜ ਦੇ ਵਿੱਚ ਉਹ ਕਿੰਨੀ ਤਾਲੀਮ ਹਾਸਿਲ ਕੀਤੀ, ਫਿਰ ਉਸ ਤੋਂ ਬਾਅਦ ਤੁਹਾਡੀ ਸਟਰਗਲ ਜਿਹੜੀ ਹੈ ਉਹ ਟਰੈਵਲਿੰਗ ਦੇ ਹਵਾਲੇ ਦੇ ਨਾਲ ਕਿੰਨੀ ਹੈ ਜੀ? ਜਿੱਥੋਂ ਤੱਕ ਇਹਦੀ ਤਾਲੀਮ ਦੀ ਗੱਲ ਹੈ, ਹਾਂਜੀ, ਉਹ ਤੇ ਜਿਸ ਤਰ੍ਹਾਂ ਕਿ ਹਦੀਸ ਹੈਗੀ ਹੈ ਕਿ ਮਾਂ ਦੀ ਕੁੱਖ ਤੋਂ ਲੈ ਕੇ ਕਬਰ ਤੱਕ ਬੰਦਾ ਇਲਮ ਹੀ ਹਾਸਲ ਕਰਦਾ ਰਹਿੰਦਾ ਹੈ ਜੇ ਅਗਰ ਕਰਨਾ ਚਾਹਵੇ ਤੇ ਗੱਲ ਇਹ ਹੈਗੀ ਹੈ ਕਿ ਮੈਂ ਤੇ ਭਾਈ ਬਿਲਕੁਲ ਅਨਪੜ੍ਹ ਆਦਮੀ। ਬਾਕੀ ਜੋ ਰੱਬ ਨੇ ਦਿੱਤਾ ਹੈ ਉਹ ਬੇਤਾਸ਼ਾ ਦਿੱਤਾ ਔਰ ਉਹ ਵਰਤ ਲੈ ਪਾਇਆ। ਤੋ ਬਾਕੀ ਰਹਿ ਗਈ ਗੱਲ ਟਰੈਵਲ ਦੀ ਜਾਂ ਸਫ਼ਰ ਕਰਨ ਦੀ, ਤੇ ਉਹ ਤੇ ਲੰਮੇ ਸਫ਼ਰ ਕੀਤੇ ਨੇ, ਬਹੁਤ ਸਾਰੇ ਕੀਤੇ ਨੇ। ਜਿਹੜੇ ਕਬ ਦੇ ਸਿਲਸਿਲੇ 'ਚ ਕੀਤੇ ਨੇ, ਉਹ ਜਿਹੜੀ ਮੇਰੀ ਕਿਤਾਬ ਸੀ ਹਿਸਟੋਰੀਕਲ ਸਿੱਖ ਸ਼ਰਾਈਨ ਇਨ ਪਾਕਿਸਤਾਨ ਦੇ ਵਿੱਚ ਸਿੱਖਾਂ ਦੀਆਂ ਮੁਕੱਦਸ ਤਾਰੀਖੀ ਥਾਵਾਂ, ਉਹ ਮੇਰੀ ਉਹਦੇ 'ਚ ਮੈਂ ਸਕਰਦੂ ਤੋਂ ਲੈ ਕੇ ਕਰਾਚੀ ਤੱਕ ਔਰ ਇੱਧਰ ਲਾਹੌਰ ਤੋਂ ਲੈ ਕੇ ਤੇ ਉਹ ਕਾਬਲ ਦੀ ਸਰਹੱਦ ਤੱਕ ਇਹ ਮੈਂ ਸਾਰਾ ਸਫ਼ਰ ਕੀਤਾ ਔਰ ਇਹ ਕਿਤਾਬ ਤੇ ਲਿਖੀ। ਉਸ ਤੋਂ ਬਾਅਦ ਫਿਰ ਜੈਨ ਟੈਂਪਲ ਜਿਹੜੇ ਨੇ, ਜੈਨੀਆਂ ਦੇ ਜਿਹੜੇ ਮੰਦਰ ਨੇ, ਉਹਨਾਂ ਉੱਤੇ ਸਿੰਧ, ਬਲੋਚਿਸਤਾਨ, ਪੰਜਾਬ, KPK ਇਹ ਵੀ ਫਿਰ ਦੁਬਾਰਾ ਫਿਰਿਆ। ਸੋ ਇਹ ਕੰਮ ਜਿਹੜੇ ਨੇ ਕਰਦੇ ਰਹਿੰਦੇ। ਹੁਣ ਲਾਹੌਰ ਦੇ ਪਿੰਡ ਜਿਹੜੇ ਨੇ ਉਹਨਾਂ ਉੱਤੇ ਜਿਹੜਾ ਮੇਰਾ ਕੰਮ ਹੈ ਮੈਂ ਪਿਛਲੇ 25-30 ਸਾਲ ਤੋਂ ਕਰ ਰਿਹਾ। ਉੱਤੇ ਕਈ ਪਿੰਡ ਜਿਹੜੇ ਨੇ ਮੈਨੂੰ ਵੇਖ ਕੇ ਅਫਸੋਸ ਹੁੰਦਾ ਕਿ ਉਹ ਹੁਣ ਮਿਟ ਗਏ ਨੇ, ਉਹਨਾਂ ਦਾ ਕੁਛ ਨਹੀਂ ਬਚਿਆ ਹੈਗਾ। ਅਤੇ ਉਹਨਾਂ ਦੀਆਂ ਫੋਟੋਗ੍ਰਾਫੀ, ਉਹਨਾਂ ਦੀਆਂ ਮਿਸਲਾਂ, ਉਹਨਾਂ ਦੇ ਬਾਰੇ ਤਾਰੀਖ ਦੇ ਵਿੱਚ ਕੀ ਲਿਖਿਆ ਹੈ ਜਾਂ ਉੱਥੋਂ ਦੇ ਲੋਕ ਕੀ ਕਹਿੰਦੇ ਨੇ, ਰੈਵਨਿਊ ਰਿਕਾਰਡ ਕੀ ਕਹਿੰਦਾ ਹੈ, ਉਹਨਾਂ ਚੀਜ਼ਾਂ ਨੂੰ ਇਕੱਠਾ ਕੀਤਾ ਹੈ। ਉਹ ਮੇਰੀ ਪਹਿਲੀ ਜਿਲਦ ਹੁਣ ਤਿਆਰ ਹੈਗੀ ਹੈ, ਉਹ ਬੜੀ ਛੇਤੀ ਆ ਜਾਏਗੀ। ਦੂਸਰੀ ਜਿਲਦ ਵਾਸਤੇ ਫਿਰ ਤਿਆਰੀ ਕਰ ਲਵਾਂਗੇ। ਸੋ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ। ਉਹ ਕੀ ਅਮਰਤਾ ਨੇ ਕਿਹਾ ਸੀ ਕਿ ਮਾਣ ਸੁੱਚੇ ਇਸ਼ਕ ਦਾ ਹੈ, ਹੁਨਰ ਦਾ ਦਾਵਾ ਨਹੀਂ ਹੈ। ਹੁਨਰ ਦਾ ਕੋਈ ਦਾਵਾ ਨਹੀਂ ਹੈਗਾ। ਅਤੇ ਬਾਕੀ ਜੋ ਹੈਗਾ, ਹੁਣ ਮੈਂ ਕਿਤਾਬਾਂ ਦੇ ਪਾਸੇ ਨਾ ਪੈਂਦਾ ਤਾਂ ਹੋ ਸਕਦਾ ਮੈਂ ਕਬੂਤਰ ਰੱਖੇ ਹੁੰਦੇ। ਸਾਰੇ ਹਰ ਬੰਦੇ ਨੇ ਆਪਣੀ ਜ਼ਿੰਦਗੀ ਜੀਣੀ ਹੈ। ਅੱਜ ਜਿਹੜੀ ਤੁਸੀਂ ਗੰਦੀ ਰੋਈ ਕਹਿੰਦੇ ਹੋ, ਜਿਹਨੂੰ ਚੂਣੀਆਂ ਦੇ ਕੋਲ ਲੋਕੀ ਡਿੰਗੀ ਕਹਿੰਦੇ ਨੇ, ਬਿਲਕੁਲ ਠੀਕ ਹੈ ਜੀ। ਔਰ ਅੱਜ ਵੀ ਉਹ ਉਸ ਦਰਿਆ ਦੀ ਵਜ੍ਹਾ ਤੋਂ ਚੂਣੀਆਂ ਦਾ ਪਾਣੀ ਮਿੱਠਾ ਜੀ। ਉਹ ਸਾਰਾ ਦਰਿਆ ਜਿਹੜਾ ਹੈ ਨਾ, ਉਹ ਸਾਰੇ ਦਾ ਸਾਰਾ ਇਹ ਉਸੇ ਬਿਆਸ ਦਰਿਆ ਦੇ ਹੀ ਗੁਜ਼ਰਦਾ ਹੈ, ਜਿਹੜੀ ਜਿੱਥੋਂ ਜਿੱਥੋਂ ਲੰਘਦਾ ਗਿਆ ਅੱਜ ਉਹਦੇ ਨਿਸ਼ਾਨ ਪੈਣ, ਤੇ ਉਹ ਇਸੇ ਹੀ ਨੇ। ਤੋ ਬਾਕੀ ਕਸੂਰ ਜਿਹੜਾ ਹੈ ਉਹ ਬਹੁਤ ਸਾਰੀਆਂ ਕਹਾਵਤਾਂ, ਕਹਾਣੀਆਂ ਦੇ ਵਿੱਚ ਵੀ ਇਹਦਾ ਜ਼ਿਕਰ ਕਰਦੇ ਨੇ ਕਿ ਜੀ ਉਹ ਰਾਮ ਦੇ 2 ਪੁੱਤਰ ਸਨ, ਇੱਕ ਲਾਹੂ ਸੀ, ਇੱਕ ਕਸੂ ਸੀ, ਪਰ ਉਹਦਾ ਕੋਈ ਸਾਨੂੰ ਨਾ ਤਾਰੀਖ ਦੇ ਸਬੂਤ ਨਹੀਂ ਮਿਲਦਾ। ਇਹ ਤੁਸੀਂ ਇਹ ਕਹਿ ਲਵੋ ਕਿ ਉਹ ਮਿਥਿਹਾਸ ਹੈ, ਇਤਿਹਾਸ ਨਹੀਂ ਹੈਗਾ, ਮਿਥਿਹਾਸ ਹੈ, ਮੈਥਿਓਲੋਜੀ ਹੈਗੀ। ਔਰ ਮੈਥਿਓਲੋਜੀ ਦੇ ਪਿੱਛੇ ਖਿਆਲ ਤਸੱਵਰ ਨੇ, ਅਸੀਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ।
ਉਦੋਂ ਤੱਕ ਜਦੋਂ ਤੱਕ ਸਾਡੇ ਕੋਲ ਕੋਈ ਬਕਾਇਦਾ ਇਹਦੀ ਕੋਈ ਚੀਜ਼ ਨਹੀਂ ਮਿਲਦੀ ਅਸੀਂ ਉਹ ਤੱਕ ਨਹੀਂ ਕਹਿ ਸਕਦੇ। ਲੇਕਿਨ ਇਹ ਗੱਲ ਕੀ ਪੁਰਾਣੇ ਕਸੂਰ ਦੇ ਬਾਰੇ ਜੀ ਜੀ। ਨਵਾਂ ਕਸੂਰ ਜਿਹੜਾ ਹਰ ਇੱਕ ਕਿਲੇ ਜਿਹੜੇ ਨੇ, ਇੱਕ ਕਿਲਾ ਹੋਵੇ ਤੇ ਫਾਰਸੀ ਦੇ ਵਿੱਚ ਉਹ ਕਸਰ ਕਹਿੰਦੇ ਨੇ, ਜੇਕਰ ਬਹੁਤ ਜ਼ਿਆਦਾ ਕਿਲੇ ਹੋਣ ਤਾਂ ਉਹਨਾਂ ਨੂੰ ਕਸੂਰ ਕਹਿੰਦੇ ਨੇ। ਉਹ ਜਮਾ ਹੈਗੀ ਕਸਰ। ਤਾਂ ਇਸੇ ਵਾਸਤੇ ਬਾਬਾ ਨੇ ਇਸ਼ਾਰੇ ਕਿਹਾ ਸੀ ਕਿ ਕਸਰ ਨਾਮ ਕਸੂਰ ਹੈ। ਜੀ ਜੀ, ਇਸੇ ਵਾਸਤੇ ਜਿਹੜਾ ਨਾ ਕਿ ਇਹ ਕਸੂਰ ਹੋ ਗਿਆ ਜੀ। ਅੱਛਾ ਸਰ, ਇਹ ਜਿਹੜਾ ਬ੍ਰਿਟਿਸ਼ ਰਾਜ ਤੋਂ ਪਹਿਲੇ ਜਾਂ ਉਹਦੇ ਦਰਮਿਆਨ ਹੀ ਜਿਹੜਾ ਇੱਕ ਰਾਜ ਸੀ, ਉਹਨੂੰ ਅਸੀਂ ਜਿਹੜਾ ਨਾ ਕਿ ਸਿੱਖ ਰਾਜ ਕਹਿੰਦੇ। ਉਸ ਵਕਤ ਕਸੂਰ ਦੀ ਕੀ ਪੋਜੀਸ਼ਨ ਸੀ, ਉਸ ਵਕਤ ਕਸੂਰ ਦੇ ਕੀ ਹਾਲਾਤ ਸਨ? ਦੇਖੋ ਜੀ, ਗੱਲ ਇਹ ਹੈ ਕਿ ਪਹਿਲੀ ਗੱਲ ਇਹ ਜਿਹੜਾ ਨਾਮ ਹੈਗਾ ਨਾ ਸਿੱਖ ਰਾਜ, ਮੁਸਲਮ ਰਾਜ, ਹਿੰਦੂ ਰਾਜ, ਇਹ ਸਾਰੀ ਤਕਸੀਮ ਜਿਹੜੀ ਹੈ ਬ੍ਰਿਟਿਸ਼ ਦੀ ਕੀਤੀ ਹੋਈ ਹੈ। ਸਿੱਖ ਰਾਜ ਜਿਹੜਾ ਪੰਜਾਬੀਆਂ ਦਾ ਰਾਜ ਸੀ, ਪਹਿਲੇ ਬਾਹਰੋਂ ਨਹੀਂ ਸੀ ਕਿਤੋਂ ਆਇਆ, ਉਹ ਪਹਿਲੇ ਪੰਜਾਬੀ ਸਨ, ਇਸੇ ਧਰਤੀ ਦੇ ਸਨ। ਤੇ ਜਦੋਂ ਉਹ ਇਸ ਧਰਤੀ ਦੇ ਸਨ ਤੇ ਉਹਨੂੰ ਕਿ ਅੱਜ ਤੁਸੀਂ ਜਿਹੜੇ ਬ੍ਰਿਟਿਸ਼ ਨੇ ਉਹਨੂੰ ਬ੍ਰਿਟਿਸ਼ ਰਾਜ ਕਹਿੰਦੇ ਹੋ, ਉਹਨੂੰ ਕਿਉਂ ਨਹੀਂ ਕਹਿੰਦੇ ਕ੍ਰਿਸਚਨ ਰਾਜ? ਕਿਉਂ ਨਹੀਂ ਕਹਿੰਦੇ? ਇਸ ਵਾਸਤੇ ਕਿ ਉਹਨਾਂ ਨੇ ਆਪਣੇ ਵਾਸਤੇ ਤਾਂ ਉਹੀ ਜ਼ਮੀਨ ਦੀ ਸਾਂਝ ਰੱਖੀ ਹੈ, ਆਪਣੇ ਆਪ ਨੂੰ ਮਜ਼ਬੂਤ ਰੱਖਿਆ ਹੈ। ਲੇਕਿਨ ਸਾਨੂੰ ਮੁਖਤਲਿਫ ਮਜ਼ਹਬਾਂ, ਨਸਲਾਂ, ਬਰਾਦਰੀਆਂ ਔਰ ਪਤਾ ਨਹੀਂ ਕਿਸ ਹੱਦ ਤੱਕ ਉਹਨਾਂ ਨੇ ਤਕਸੀਮ ਕੀਤਾ, ਜਿਹੜੀ ਕਿ ਅੱਜ ਵੀ ਜਾਰੀ ਅੱਜ ਵੀ ਅਸੀਂ ਤਕਸੀਮ ਉਸੇ ਤਰ੍ਹਾਂ ਤਕਸੀਮ ਹੈਗੇ ਆ। ਉਹਨਾਂ ਨੂੰ ਸ਼ਨਾਖਤ ਦੇ ਤੌਰ ਤੇ ਜਿਹੜਾ ਬਣਾਇਆ ਉਹ ਬ੍ਰਿਟਿਸ਼ ਨੇ ਬਣਾਇਆ ਔਰ ਉਹ ਸਾਨੂੰ ਤਕਸੀਮ ਕਰਨ ਵਾਸਤੇ। ਸੋ ਉਸ ਪੰਜਾਬੀ ਰਾਜ ਦੇ ਵਿੱਚ ਜਿਹੜਾ ਹੈ, ਅਗਰ ਤੁਸੀਂ ਕਿੱਸਾ ਸ਼ਾਹ ਮੁਹੰਮਦ ਦੀ ਵਾਰ ਪੜ੍ਹੋ ਤਾਂ ਤੁਹਾਨੂੰ ਉਹਦੇ 'ਚ ਪਤਾ ਲੱਗੇਗਾ ਪੰਜਾਬੀ। ਔਰ ਰਣਜੀਤ ਦੀ ਫੌਜ ਦੇ ਵਿੱਚ ਜਿਹੜੇ ਉਹਦੇ ਪਹਿਲੇ ਵੱਡੇ 5 ਜਰਨੈਲ ਸਨ, ਉਹਨਾਂ ਵਿੱਚੋਂ 2 ਜਰਨੈਲ ਉਹਨਾਂ ਦੇ ਮੁਸਲਮਾਨ ਸਨ। ਉਹਨਾਂ ਦੇ ਜਿੰਨਾ ਵੀ ਅਕਾਊਂਟ ਦਾ ਕਾਰੋਬਾਰ ਸੀ ਜਾਂ ਬਾਕੀ ਜਿੰਨਾ ਵੀ ਉਹ ਸਲਤਨਤ ਦਾ ਚੱਲਦਾ ਸੀ, ਅਮੂਰੇ ਸਲਤਨਤ, ਉਹ ਸਾਰੇ ਦੇ ਸਾਰੇ ਹਿੰਦੂ ਸਨ। ਠੀਕ ਹੈ ਜੀ। ਸਪਾ ਦੇ ਵਿੱਚ ਵੀ ਹਿੰਦੂ, ਮੁਸਲਮ, ਈਸਾਈ ਸਾਰੇ ਮੌਜੂਦ ਸਨ। ਈਸਾਈ ਤਾਂ ਖੈਰ ਬਾਅਦ ਚ ਆਏ, ਉਹ ਮੌਜੂਦ ਸਨ। ਫਿਰ ਜਿਹੜੇ ਉਧਰੋਂ ਯੂਰਪ ਤੋਂ ਜਿਹੜੇ ਲੋਕ ਆਏ ਉਹ ਵੀ ਉਹਦੇ ਆ ਕੇ ਜਰਨੈਲ ਬਣੇ। तो ਇਹਨੂੰ ਇਹ ਕਹਿਣਾ ਕਿ ਜੇ ਸਿੱਖ ਰਾਜ, ਮੈਂ ਇਸ ਇਸਤਲਾਹ ਦੇ ਬਿਲਕੁਲ ਖਿਲਾਫ ਹੈਗਾ ਕਿ ਸਿੱਖ ਰਾਜ ਕਿਹਾ ਜਾਂਦਾ, ਪੰਜਾਬ ਰਾਜ ਦਾ, ਪੰਜਾਬ ਦਾ ਲਾਹੌਰ ਦਰਬਾਰ ਕਿ 2 ਦੌਰ ਦੇ ਸਿੱਖਾਂ ਦੇ। ਪਹਿਲਾ ਹੈ ਮਿਸਰਾਂ ਦਾ ਦੌਰ, ਉਹ ਗਰੋਹ ਸਨ। ਜਦੋਂ ਇੱਥੇ ਪੰਜਾਬ ਕਮਜ਼ੋਰ ਹੋਇਆ ਤਾਂ ਹਰ ਕੋਈ ਆਪੋ ਆਪਣੀ ਤਾਕਤ ਲੈ ਕੇ ਬਾਹਰ ਨਿਕਲਿਆ। ਉਹਨਾਂ ਨੇ ਛੋਟੇ ਛੋਟੇ ਇਲਾਕੇ ਤੇ ਕਬਜ਼ੇ ਕੀਤੇ। ਉਹ 12 ਮਿਸਰਾਂ ਸਨ ਸਿੱਖਾਂ ਦੇ, ਬਾਕੀ ਮੁਸਲਮ ਸਟੇਟਾਂ ਵੀ ਮੌਜੂਦ ਸਨ। ਉਹ 12 ਸਿੱਖਾਂ ਦੀਆਂ ਮਿਸਰਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਮਿਸਰ ਦੌਰ ਕਹਿੰਦੇ ਹਾਂ, ਔਰ ਉਹ ਬਹੁਤ ਬੁਰਾ ਦੌਰ ਸੀ। ਉਹ ਏਡਾ ਕੋਈ ਚੰਗਾ ਨਹੀਂ ਸੀ। ਉਹ ਆਪਸ ਦੇ ਵਿੱਚ ਆਪਸ ਵਿੱਚ ਬਹੁਤ ਲੜਦੇ ਸਨ, ਉਹ ਦੂਜਿਆਂ ਨਾਲ ਵੀ ਲੜਦੇ ਸਨ, ਔਰ ਉਹ ਤਾਕਤ ਨੂੰ ਹਾਸਲ ਕਰਨ ਦਾ ਸਾਰਾ ਇੱਕ ਦੌਰ ਸੀ। ਉਸ ਦੌਰ ਤੋਂ ਬਾਅਦ ਆਇਆ ਰਣਜੀਤ ਦਾ ਦੌਰ। ਰਣਜੀਤ ਦੇ 50 ਸਾਲ ਜਿਹੜੇ ਨੇ ਉਹ ਬਾਕਾਇਦਾ ਇੱਕ ਸਟੇਟ ਸੀ। ਉਹਦੇ 'ਚ ਬਾਕਾਇਦਾ ਕਾਨੂੰਨ ਦੇ ਤਹਿਤ ਸਾਰਾ ਚੱਲਿਆ ਜਾਂਦਾ ਸੀ। ਔਰ ਤੁਸੀਂ ਇਹ ਵੇਖੋ, ਹੈਰਾਨੀ ਵਾਲੀ ਗੱਲ ਹੈ ਕਿ ਅੱਜ ਯੂਰਪ ਜਿਹੜਾ ਹੈ ਉਹ ਆਪਣੇ ਕਾਨੂੰਨ ਬਣਾ ਰਿਹਾ ਹੈ, ਜਾਂ ਦੂਸਰੀ ਦੁਨੀਆ ਜਿਹੜੀ ਫਸਟ ਦੁਨੀਆ ਸੀ ਜਿਹਨੂੰ ਕਹਿੰਦੇ ਆ, ਉਹ ਅੱਜ ਕਾਨੂੰਨ ਇਹ ਬਣਾ ਰਹੇ ਹੈਗੇ ਨੇ ਕਿ ਜੀ ਕਿਸੇ ਬੰਦੇ ਨੂੰ ਸਜ਼ਾਏ ਮੌਤ ਨਹੀਂ ਦਿੱਤੀ ਜਾਏਗੀ। ਰਣਜੀਤ ਦੇ ਜ਼ਮਾਨੇ 'ਚ ਕਿਸੇ ਬੰਦੇ ਨੂੰ ਸਜ਼ਾਏ ਮੌਤ ਨਹੀਂ ਹੋਈ, ਉਮਰ ਕੈਦ ਹੋਈ ਹੈ। ਜਿਨ੍ਹਾਂ ਨੇ ਕਤਲ ਕੀਤੇ ਨੇ ਜਾਂ ਜੋ ਕੁਝ ਵੀ ਹੋਇਆ, ਉਮਰ ਕੈਦ ਹੋਈ ਹੈ, ਉਹਨੇ ਸਜ਼ਾਏ ਮੌਤ ਨਹੀਂ ਦਿੱਤੀ। ਤੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਦਬਾ ਦਿੱਤਾ ਗਿਆ ਔਰ ਇੱਕ ਖਾਸ ਨੁਕਤਾ ਨਜ਼ਰ ਨਾਲ ਦਬਾਇਆ ਗਿਆ, ਔਰ ਉਹਦਾ ਫਿਰ ਨਤੀਜਾ ਵੀ ਨਿਕਲਿਆ। ਜੀ ਬਿਲਕੁਲ। ਉਹਦਾ ਨਤੀਜਾ ਕੀ ਨਿਕਲਿਆ? ਤੁਸੀਂ ਪੂਰਾ ਹਿੰਦੁਸਤਾਨ ਫਿਰ ਲਵੋ, ਤੁਸੀਂ ਪੂਰਾ ਪਾਕਿਸਤਾਨ ਫਿਰ ਲਵੋ, ਕਿਧਰੇ 1947 ਦੇ ਵਿੱਚ ਅਗਰ ਤਕਸੀਮ ਹੋਈ ਹੈ ਜਾਂ ਛੁਰੀ ਚੱਲੀ ਹੈ ਤਾਂ ਸਿਰਫ ਪੰਜਾਬ ਤੇ ਚੱਲੀ। ਬਿਲਕੁਲ। ਉਸ ਤੋਂ ਪਹਿਲੇ ਬੰਗਾਲ ਵੀ ਉਹਨਾਂ ਨੇ ਵੱਖਰਾ ਕੀਤਾ, ਲੇਕਿਨ ਬੰਗਾਲ ਦਾ ਜਿਹੜੀ ਤਕਸੀਮ ਹੈਗੀ ਹੈ ਉਹ ਇਸ ਲਈ ਕਤਲੋ ਗਾਰਤ ਦੀ ਨਹੀਂ, ਕਤਲੋ ਗਾਰਤ ਦੀ ਤਕਸੀਮ ਜਿਹੜੀ ਹੈ ਜਾਂ ਵੰਡ ਜਿਹੜੀ ਹੈ ਉਹ ਪੰਜਾਬ ਦੀ ਹੈ। ਔਰ ਇੰਨੀ ਗਹਿਰੀ ਵੰਡ ਪਾਈ ਗਈ ਕਿ ਉਹ ਸੋਚ ਸਮਝ ਕੇ ਕੀਤਾ ਗਿਆ ਕਿ ਕਦੇ ਇਕੱਠੇ ਨਾ ਹੋ ਸਕਦਾ, ਕਦੇ ਪਿੱਛੇ ਨਾ ਮੁੜ ਸਕਦੇ। ਠੀਕ ਹੈ ਨਾ ਜੀ। ਅਗਰ ਉਸੇ ਤਰ੍ਹਾਂ ਅਮਨ ਅਮਾਨ ਨਾਲ ਸਭ ਕੁਝ ਹੁੰਦਾ, ਜਿਵੇਂ ਕਿ ਅਮਨ ਅਮਾਨ ਨਾਲ ਦੁਨੀਆ ਵਸ ਰਹੀ ਸੀ, ਤਾਂ ਸਿੱਖ ਖਾਨਦਾਨ ਜਾਂ ਹਿੰਦੂ ਜਿਹੜੇ ਲੋਕ ਇੱਧਰ ਬੈਠੇ ਸਨ ਉਹ ਪਾਕਿਸਤਾਨ 'ਚ ਬੈਠੇ ਰਹਿੰਦੇ, ਜਿਹੜੇ ਉੱਧਰ ਮੁਸਲਿਮ ਬੈਠੇ ਸਨ, ਮੁਸਲਮਾਨ ਪੰਜਾਬੀ ਉੱਧਰ ਬੈਠੇ ਰਹਿੰਦੇ। ਤਾਂ ਹੋਣਾ ਕੀ ਸੀ? ਆਖਿਰ
ਇੱਕ ਦਿਨ ਇਹ ਆਪਸ 'ਚ ਰਿਸ਼ਤੇ ਕਾਇਮ ਜੀ ਹੋਣੇ ਜੀ ਸਨ। ਅੱਜ ਦੀ ਜਿਹੜੀ ਜੰਗ ਹੈਗੀ ਹੈ, ਅੱਜ ਦਾ ਜਿਹੜੀ ਫਸਾਦਾਤ ਨੇ, ਅੱਜ ਦੋਵਾਂ ਮੁਲਕਾਂ ਦੇ ਦਰਮਿਆਨ ਅਸੀਂ ਕਿੰਨੀਆਂ ਜੰਗਾਂ ਲੜ ਚੁੱਕੇ ਹਾਂ, ਸ਼ਾਇਦ ਇਹ ਜੰਗਾਂ ਨਾ ਹੋਣ ਔਰ ਅਸੀਂ ਚੰਗੇ ਹਮਸਾਇਆ ਵਾਂਗੂ ਇੱਕ ਦੂਜੇ ਦੇ ਨਾਲ ਰਹਿੰਦੇ ਜਿਹੜੇ ਕਿ ਵਕਤ ਦੀ ਜ਼ਰੂਰਤ ਲੋੜ ਸੀ ਔਰ ਅਸੀਂ ਚੰਗੇ ਹਮਸਾਇਆ ਵਾਂਗੂ ਰਹਿੰਦੇ ਔਰ ਇਸ ਬ੍ਰਿਟਿਸ਼ ਦੇ ਕਰਨ ਦੇ ਵਿੱਚ ਬੁਨਿਆਦੀ ਕਿਰਦਾਰ ਜਿਹੜਾ ਅਦਾ ਕੀਤਾ, ਬੁਨਿਆਦੀ ਕਿਰਦਾਰ ਉਰਦੂ ਸਪੀਕਿੰਗ ਦਾ ਹੈ। ਉਹ UPCP ਦੇ ਜਿਹੜੇ ਸਨ ਭਈਏ, ਉਦੋਂ ਸਤਲੁਜ ਕ੍ਰਾਸ ਕਰਕੇ ਤੇ ਬ੍ਰਿਟਿਸ਼ ਆਰਮੀ ਲਾਹੌਰ ਦਰਬਾਰ ਦੇ ਏਰੀਏ 'ਚ ਕਸੂਰ 'ਚ ਦਾਖਲ ਹੋਈ ਔਰ ਉਹਦਾ ਪੈਕਟ ਜਿਹੜਾ ਉਹ ਉੱਥੇ ਲਲਿਆਣੀ ਦੇ ਵਿੱਚ ਹੋਇਆ। ਤੋ ਉਸ ਫੌਜ ਦੇ ਨਾਲ ਬੰਦੇ ਵੇਖੋ ਕੌਣ ਨੇ, ਉਸ ਫੌਜ ਤੇ ਜਿਹੜੀ ਕਿ ਲਾਹੌਰ ਦਰਬਾਰ ਦੇ ਖਿਲਾਫ ਲੜ ਰਹੀ ਸੀ, ਉਹਦੇ ਵਿੱਚ ਸਿਰਫ ਔਰ ਸਿਰਫ 5 ਗੋਰੇ ਜਰਨੈਲ ਸਨ, ਸਿਰਫ 5 ਗੋਰੇ, ਜਿਨ੍ਹਾਂ ਦੀ ਕਮਾਂਡ ਜਨਰਲ ਹਾਰਡਲਿੰਗ ਕਰ ਰਿਹਾ ਸੀ। 5 ਗੋਰੇ ਸਨ ਜਿਹੜੇ ਕਿ ਉਹਨਾਂ ਨੂੰ ਕਮਾਂਡ ਕਰ ਰਹੇ ਸਨ। ਬਾਕੀ ਸਾਰੀ ਫੌਜ UPCP ਦੀ ਸੀ, ਉਰਦੂ ਬੋਲਣ ਵਾਲੇ, ਜਿਨ੍ਹਾਂ ਨੂੰ ਅਸੀਂ ਹਿੰਦੁਸਤਾਨੀ ਕਹਿੰਦੇ ਸਨ। ਔਰ ਇਹ ਮੌਜੂਦ ਰਿਕਾਰਡ ਤੇ ਮੌਜੂਦ ਹੈ, ਕੋਈ ਇਹਦੇ 'ਚ ਉਹ ਗੱਲ ਵੀ ਹੈ ਵੀ ਨਹੀਂ। ਔਰ ਜੇ ਉਸ ਤੋਂ ਬਾਅਦ ਪੰਜਾਬੀਆਂ ਦੀ ਅਕਸਰੀਅਤ ਆਈ ਤੇ ਪੰਜਾਬੀਆਂ ਦਾ ਜੋ ਹੋ ਰਿਹਾ ਅੱਜ ਹੋ ਰਿਹਾ, ਠੀਕ ਹੈ ਜੀ, ਦੋਵੇਂ ਪਾਸੇ ਹੋ ਰਿਹਾ। ਔਰ ਉਹ ਜੋ ਕੁਝ ਪੰਜਾਬ ਨਾਲ ਹੋ ਰਿਹਾ, ਇਹ ਉਹੀ ਹੈ ਕਿ ਜਿਹੜਾ ਰਣਜੀਤ ਨੇ 50 ਸਾਲ ਬ੍ਰਿਟਿਸ਼ ਨੂੰ ਰੋਕੀ ਰੱਖਿਆ ਆਪਣੇ ਹਿੱਕ ਦੇ ਜ਼ੋਰ ਤੇ, ਇਹ ਉਹਦਾ ਬਦਲਾ ਲਿਆ ਗਿਆ ਸਾਡੇ ਕੋਲੋਂ ਔਰ ਅੱਜ ਵੀ ਲਿਆ ਜਾ ਰਿਹਾ। ਅੱਛਾ ਸਰ, ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਇੱਥੋਂ ਹੀ ਅਗਰ ਆਪਾਂ ਪਿੱਛੇ ਜਾਂਦੇ ਆ, ਖਾਲਸਾ ਰਾਜ ਕਹਿ ਲਓ, ਪੰਜਾਬ ਰਾਜ ਕਹਿ ਲਓ, ਜਾਂ ਜਿਹਨੂੰ ਅੱਜ ਲੋਕ ਕਹਿੰਦੇ ਨੇ ਕਿ ਜੀ ਸਿੱਖ ਰਾਜ ਸੀ, ਹਾਲਾਂਕਿ ਉਹ ਤਾਂ ਪੰਜਾਬ ਰਾਜ ਸੀ ਨਾ, ਖਾਲਸਾ ਰਾਜ ਸੀ ਹਾਂਜੀ, ਨਾ ਉਹ ਸਿੱਖ ਰਾਜ ਸੀ, ਉਹ ਪੰਜਾਬ ਰਾਜ ਸੀ। ਪੰਜਾਬ ਰਾਜ ਦੇ ਵਿੱਚ ਸਾਡਾ ਲਲਿਆਣੀ ਔਰ ਕਸੂਰ, ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਖੁਦ ਕਸੂਰ ਵੀ ਆਇਆ, ਲਲਿਆਣੀ ਵੀ ਆਏ ਨੇ। ਇਹਦੇ ਬਾਰੇ ਕੋਈ ਦੱਸੋ ਕਿ ਉਸ ਵਕਤ ਖਾਲਸਾ ਰਾਜ ਦੇ ਵਿੱਚ ਕਸੂਰ ਦੀ ਔਰ ਲਲਿਆਣੀ ਦੀ ਖਾਸ ਕਰ ਕੀ ਪੋਜੀਸ਼ਨ ਸੀ? ਦੇਖੋ ਗੱਲ ਇਹ ਹੈ ਕਿ ਜਿਹੜਾ ਪਹਿਲਾ ਦੌਰ ਮੈਂ ਦੱਸਿਆ ਨਾ, ਸਿੱਖ ਦਾ ਪਹਿਲਾ ਦੌਰ ਮਿਸਲਾਂ ਦਾ ਦੌਰ ਜਿਹੜਾ ਹੈ, ਉਹਦੇ 'ਚੋਂ ਜ਼ਿਆਦਾਤਰ ਲੁੱਟ ਖੋਹ ਸੀ, ਠੀਕ ਹੈ। ਲਾਹੌਰ ਉਸ ਵਕਤ 3 ਹੁਕਮਰਾਨਾਂ ਦੇ ਕੋਲ ਇੱਕ ਸ਼ਹਿਰ ਸੀ, ਠੀਕ ਹੈ ਜੀ, ਔਰ ਤਿੰਨ ਹੁਕਮ ਚੱਲਦੇ ਸਨ ਉੱਥੇ। ਸੋ ਉੱਥੇ ਬਹੁਤ ਸੂਰਤ ਹਾਲ ਖਰਾਬ ਸੀ, ਲੇਕਿਨ ਰਣਜੀਤ ਸਿੰਘ ਤੋਂ ਬਾਅਦ ਇਹ ਨਹੀਂ ਹੋਇਆ। ਰਣਜੀਤ ਨੇ ਉਹ ਜ਼ਮਾਨਾ ਜਿਹੜਾ ਸੀ, ਉਹ ਜ਼ਮਾਨਾ ਮੁਹਿੰਮਾਂ ਦਾ ਜ਼ਮਾਨਾ ਸੀ। ਉਸ ਵਕਤ ਤਲਵਾਰ ਦੀ ਲੜਾਈ ਸੀ, ਬਾਅਦ ਵਿੱਚ ਬੰਦੂਕ ਆ ਗਈ, ਅਸਲਾ ਆ ਗਿਆ। ਤੋ ਇਹ ਜਿਹੜੀ ਲੜਾਈ ਹੈਗੀ ਹੈ, ਇਹ ਲੜਾਈ ਜਿਹੜੀ ਹੈ ਇਹ ਮੁਖਤਲਿਫ ਇਲਾਕਿਆਂ 'ਤੇ ਕਬਜ਼ਾ ਕਰਨ ਵਾਸਤੇ ਮੁਹਿੰਮ ਹੁੰਦੀ ਸੀ। ਰਣਜੀਤ ਨੇ ਵੀ ਕੀਤੀ, ਰਣਜੀਤ ਨੇ ਕਸੂਰ 'ਤੇ ਵੀ ਹਮਲਾ ਕੀਤਾ, ਕਸੂਰ ਨੂੰ ਫਤਹ ਵੀ ਕੀਤਾ, ਮੁਲਤਾਨ ਨੂੰ ਫਤਹ ਕੀਤਾ, ਹੋਰ ਬਹੁਤ ਸਾਰੇ ਇਲਾਕਿਆਂ ਨੂੰ ਫਤਹ ਕੀਤਾ। ਗੱਲ ਇਹ ਹੈ ਕਿ ਮੈਂ ਇਹ ਅਰਜ਼ ਕਰ ਰਿਹਾ ਕਿ ਇਹ ਸਾਰੀ ਜਗ੍ਹਾ ਫਤੂਹਾਤ ਹੋਈ ਜੀ। ਕਦੇ ਕੋਈ ਫੌਜ ਜਿਹੜੀ ਸੀ ਉਹ ਇੱਧਰੋਂ ਕਾਬਲ ਨੂੰ ਨਹੀਂ ਸੀ ਗਈ। ਇਹ ਪਹਿਲਾ ਮੌਕਾ ਸੀ ਕਿ ਰਣਜੀਤ ਦੀ ਫੌਜ ਕਾਬਲ ਤੱਕ ਪਹੁੰਚੀ। ਜਦੋਂ ਉਹਨੇ ਬਕਾਇਦਾ ਰਾਜ ਕੀਤਾ, ਉਹਦੇ 'ਚ ਇਹੋ ਜਿਹਾ ਕੁਛ ਨਹੀਂ ਹੋਇਆ। ਔਰ ਉਹਦੇ 'ਚ ਬਕਾਇਦਾ ਦੇਖੋ ਤੁਸੀਂ, ਇੱਥੋਂ ਦੇ ਜਿਹੜੇ ਹੈਸਨ ਹੁਕਮਰਾਨ, ਪਠਾਨ ਹੁਕਮਰਾਨ, ਉਹਨਾਂ ਨੂੰ ਉਹਨੇ ਬਕਾਇਦਾ ਆਪਣੇ ਉੱਤੇ ਸ਼ਾਹੀ ਦਰਬਾਰ ਦੇ ਵਿੱਚ ਜਗ੍ਹਾ ਦਿੱਤੀ, ਕੋਈ ਮਸਲਾ ਨਹੀਂ ਹੈਗਾ, ਔਰ ਉਹ ਚੱਲਦਾ ਰਿਹਾ। ਇਸੇ ਤਰ੍ਹਾਂ ਨਵਾਬ ਮੁਜ਼ੱਫਰ ਖਾਨ ਸੀ, ਮੁਜ਼ੱਫਰਗੜ੍ਹ ਦਾ ਜਿਹੜਾ ਮੁਲਤਾਨ ਦਾ ਸੀ, ਉਹਨੂੰ ਉੱਥੇ ਉਹਦੇ ਪੁੱਤਰਾਂ ਨੂੰ, ਠੀਕ ਹੈ, ਉਹ ਲੜਾਈ 'ਚ ਮਾਰਿਆ ਗਿਆ, ਲੇਕਿਨ ਉਹਦੇ ਪੁੱਤਰਾਂ ਨੂੰ ਮੈਂ ਆਪਣੇ ਦਰਬਾਰ ਦੇ ਵਿੱਚ ਆਪਣੇ ਖੱਬੇ ਪਾਸੇ ਬਿਠਾਉਂਦਾ ਸੀ। ਸੋ ਇਹੋ ਜਿਹੀ ਚੀਜ਼ਾਂ ਮੌਜੂਦ ਨੇ। ਪਰ ਇਹ ਫਿਰ ਇਹ ਵੀ ਗੱਲ ਆਪਣੀ ਜਗ੍ਹਾ 'ਤੇ ਤੁਸੀਂ ਨੋਟ ਕਰ ਲਵੋ ਕਿ ਕਦੇ ਕਿਸੇ ਹੁਕਮਰਾਨ ਦਾ ਕੋਈ ਮਜ਼ਹਬ ਨਹੀਂ ਹੁੰਦਾ, ਉਹਦਾ ਮਜ਼ਹਬ ਜਿਹੜਾ ਹੁੰਦਾ ਉਹਦੀ ਸਲਤਨਤ ਬਿਲਕੁਲ। ਤਾਂ ਇਹ ਅੱਜ ਵੀ ਤੁਸੀਂ ਵੇਖ ਲਓ, ਜੇ ਅਗਰ ਮਜ਼ਹਬ ਦੀ ਬੁਨਿਆਦ 'ਤੇ ਹੁੰਦਾ ਤੇ ਕੀ ਇਹ 70-75 ਰਿਆਸਤਾਂ ਜਿਹੜੀਆਂ ਨੇ ਮੁਸਲਮਾਨਾਂ ਦੀਆਂ, ਇਹ ਕਿਹਨਾਂ ਹੁੰਦੀਆਂ? ਬਿਲਕੁਲ ਇਦਾਂ ਹੀ ਗੱਲ। ਜੇ ਅਗਰ ਕ੍ਰਿਸਚਨ ਦੀਆਂ ਜਿਹੜੀਆਂ ਸਲਤਨਤਾਂ ਨੇ, ਜਿਹੜੇ ਵੱਡੇ ਮੁਲਕ ਨੇ, ਉਹ ਇੱਕ ਨਾ ਹੁੰਦੇ, ਐਸਾ ਨਹੀਂ ਹੁੰਦਾ। ਕਸੂਰ ਉਦੋਂ ਖੂਬਸੂਰਤ ਸ਼ਹਿਰ ਸੀ, ਕਸਬਾ ਸੀ, ਜਾਂ ਲਲਿਆਣੀ ਦਾ ਬੜਾ ਜਿਹੜਾ ਨਾ ਕਿ ਅੱਜ ਨਹੀਂ, ਲਲਿਆਣੀ ਦੀ ਅਹਿਮੀਅਤ ਜਿਹੜੀ ਬਣੀ ਨਾ, ਉਹ ਤੇ ਉਸ ਪੈਕਟ ਦੀ ਵਜ੍ਹਾ ਤੋਂ ਬਣੀ ਜਿਹੜੀ ਕਿ ਬ੍ਰਿਟਿਸ਼ ਔਰ ਲਾਹੌਰ ਦਰਬਾਰ ਦੇ ਵਿੱਚ ਦਰਮਿਆਨ ਹੋਈ। ਜੀ 1847 10 ਮਾਰਚ 1847 ਇੱਥੇ ਮੁਆਹਦਾ ਹੋਇਆ ਸੀ। ਜਨਰਲ ਹਾਰਡਲਿੰਗ ਵੀ ਇੱਥੇ ਆਇਆ, ਔਰ ਉਸ ਤੋਂ ਬਾਅਦ
ਮਹਾਰਾਜਾ ਦਲੀਪ ਸਿੰਘ ਜਿਹੜਾ ਸੀ, ਜਿਹੜਾ 5 ਸਾਲ ਦਾ ਬੱਚਾ ਸੀ ਉਸਦੇ, ਉਹਨੂੰ ਵੀ ਇੱਥੇ ਲਿਆਂਦਾ ਗਿਆ ਔਰ ਇੱਥੇ ਹੀ ਹਥਿਆਰ ਸੁੱਟਣ ਦੀ ਰਸਮ ਹੋਈ ਲਲਿਆਣੀ ਦੇ ਵਿੱਚ ਹੀ। ਇੱਥੇ ਪੈਕਟ ਲਿਖਿਆ ਗਿਆ ਸੀ, ਉਹਦੇ ਤੇ ਦਸਤਖਤ ਜਿਹੜੇ ਸੀ ਉਹ ਫਿਰ ਲਾਹੌਰ ਵਿੱਚ ਸ਼ਾਹੀ ਕਿਲੇ 'ਚ ਜਾਂਦੇ। ਸੋ ਉਹਨੂੰ ਲਲਿਆਣੀ ਪੈਕਟ ਹੀ ਕਿਹਾ ਜਾਂਦਾ ਹੈ। ਉਹ ਅੱਜ ਵੀ ਤਾਰੀਖ ਦੀਆਂ ਕਿਤਾਬਾਂ 'ਚ ਉਹ ਲਲਿਆਣੀ ਪੈਕਟ ਹੀ ਹੈ। ਲਲਿਆਣੀ ਦੀ ਸ਼ੋਹਰਤ ਵੀ ਉਸ ਪੈਕਟ ਦੀ ਵਜ੍ਹਾ ਤੇ ਹੋਈ। ਠੀਕ ਹੈ ਜੀ। ਤਾਂ ਕਸੂਰ ਦੀ ਇੱਕ ਬਹੁਤ ਵੱਡੀ ਫੌਜੀ ਅਹਿਮੀਅਤ ਵੀ ਸੀ ਔਰ ਇਸੇ ਤਰ੍ਹਾਂ ਚੂੜੀਆਂ ਦੀ ਇੱਕ ਬਹੁਤ ਵੱਡੀ ਅਹਿਮੀਅਤ ਸੀ। ਚੂੜੀਆਂ ਦੀ ਕਿਉਂਕਿ ਉੱਥੇ ਮੁਗਲ ਪੀਰੀਅਡ ਤੋਂ ਉੱਥੇ ਅਸਲੇ ਦੀਆਂ ਫੈਕਟਰੀਆਂ ਸਨ, ਅਸਲਾ ਬਣਦਾ ਸੀ ਚੂੜੀਆਂ ਦੇ ਵਿੱਚ। ਔਰ ਕੰਗਣਪੁਰ ਗੁਰਦੁਆਰਾ ਮਾਲਜੀ ਸਾਹਿਬ। ਔਰ ਇਸ ਤੋਂ ਇਲਾਵਾ ਜਿਹੜਾ ਨਾ ਕਿ ਇਹ ਜਿਹੜਾ ਤੁਹਾਡਾ ਦਫਤੂ ਵਾਲਾ ਵੀ ਤੇ ਦਫਤੂ ਦਾ ਵੀ ਹੋ ਰਿਹਾ ਹੀ ਉਹਦਾ ਤੁਸੀਂ ਕਿਉਂ ਨਹੀਂ ਜ਼ਿਕਰ ਕਰਦੇ ਹੈਗੇ ਕਿ ਤੁਹਾਡਾ ਦਫਤੂ ਵਾਲਾ ਵੀ ਹੋ ਰਿਹਾ। ਦਫਤੂ ਦਾ ਵੀ ਬੜਾ ਹਿਸਟੋਰੀਕਲ ਗੁਰਦੁਆਰਾ ਜੀ ਔਰ ਇੱਕ ਕਿਲੇ ਨੁਮਾ ਬਣਿਆ ਹੈ ਜੀ ਬਿਲਕੁਲ ਇਸੇ ਔਰ ਜਿਹਦੇ ਵਿੱਚ ਪੰਜਾਬ ਦੀ ਬੜੀ ਵੱਡੀ ਸ਼ਖਸੀਅਤ ਹਜ਼ਰਤ ਬਾਬਾ ਬੁੱਲੇ ਸ਼ਾਹ ਦਾ ਵੀ ਕਿਹਾ ਜਾਂਦਾ ਕਿ ਵੀ ਉੱਥੇ ਆਏ। ਹਾਂ। ਔਰ ਇਸ ਤੋਂ ਇਲਾਵਾ ਇਸ ਲਲਿਆਣੀ ਦੇ ਵਿੱਚ ਵੀ ਇੱਕ ਗੁਰਦੁਆਰਾ ਹੁੰਦਾ ਸੀ ਜੀ। ਦੇਖੋ ਤੁਸੀਂ ਜਿੱਥੇ ਮੁਸਲਮਾਨ ਬੈਠੇ ਮਸੀਤਾਂ ਹੈਗੀਆਂ ਜੀ ਜੀ, ਤਾਰੀਖੀ ਗੁਰਦੁਆਰੇ 'ਚ ਤੇ ਆਮ ਗੁਰਦੁਆਰੇ 'ਚ ਫਰਕ ਹੈ। ਇੱਕ ਗੁਰਦੁਆਰੇ ਉਹ ਨੇ ਜਿਹੜੇ ਬਹੁਤ ਤਾਰੀਖ ਰੱਖਦੇ ਨੇ, ਜਿੱਥੇ ਕੋਈ ਵੀ ਗੁਰੂ ਜਾ ਕੇ ਠਹਿਰਿਆ। ਗੁਰੂ ਸਾਹਿਬਾਨ ਦੇ ਵਿੱਚੋਂ ਕੋਈ ਗੁਰੂ ਉੱਥੇ ਉਹਨੇ ਆਪਣੇ ਚਰਨ ਪਾਏ ਤੇ ਉਹ ਮੁਕੱਦਸ ਹੋ ਗਈ ਜਗ੍ਹਾ ਔਰ ਉਹ ਗੁਰਦੁਆਰਾ ਤਾਰੀਖੀ ਗੁਰਦੁਆਰਾ ਬਣਦਾ ਹੈ। ਇੱਕ ਕਸੂਰ ਦੇ ਕਿਹੜਾ ਗੁਰਦੁਆਰਾ ਫਿਰ ਕਸੂਰ ਦੇ ਵਿੱਚ ਕਾਦੀਵਿੰਡ ਨੇ ਕੰਗਨਪੁਰੇ ਮਾਲਕ ਦੇ ਕੇ ਹੈਗਾ। ਹਾਂਜੀ, ਇਹ ਹੁਣ ਰੈਨੋਵੇਟ ਵੀ ਕੀਤਾ ਹੈਗਾ। ਹਾਂਜੀ, ਉਦੋਂ ਤਾਂ ਕਹਿੰਦੇ ਕਿ ਬਹੁਤ ਵੱਡਾ ਇੱਕ ਗੁਰਦੁਆਰਾ ਜੀ ਬਿਲਕੁਲ। ਹਾਂਜੀ, ਤੇ ਹੁਣ ਤੋਂ ਇੱਕ ਨਿਸ਼ਾਨ ਰਹਿ ਗਿਆ, ਬਾਕੀ ਉਹ ਵੀ ਡਿੱਗਦਾ ਪਿਆ ਸੀ ਤੇ ਗਵਰਨਮੈਂਟ ਨੇ ਅੱਛਾ ਇਕਦਾਮ ਕੀਤਾ। ਜੀ। ਸੋ ਇਹਨਾਂ ਸਾਰਿਆਂ ਦੀ ਰੈਨੋਵੇਸ਼ਨ ਜਿਹੜੀ ਹੈਗੀ ਹੈ ਜਾਂ ਜੋ ਕੁਝ ਹੈਗਾ, ਮੈਨੂੰ ਇਸ ਗੱਲ ਤੇ ਫਖਰ ਹੈਗਾ ਕਿ ਉਹ ਮੇਰੀ ਕਿਤਾਬ ਤੋਂ ਬਾਅਦ ਜਾਂ ਕਿਸੇ ਨੂੰ ਹੋਸ਼ ਆਈ ਹੈ ਜਾਂ ਉਹਨੇ ਕੀਤਾ ਹੈ। ਕਰਤਾਰਪੁਰ ਤੱਕ ਜਿਹੜਾ ਉਹ ਮੈਂ ਸਮਝਦਾ ਕਿ ਮੇਰਾ ਕ੍ਰੈਡਿਟ ਹੈ। ਔਰ ਪੰਜਾਬ ਨੂੰ ਤੇ ਪੰਜਾਬੀ ਨੂੰ ਕੈਸੇ ਇਕਬਾਲ ਤੇ ਫਖਰ ਹੈ। ਸਰ ਮੈਂ ਇੱਕ ਹੋਰ ਗੱਲ ਜਿਹੜਾ ਨਾ ਪੁੱਛਣਾ ਚਾਹਾਂਗਾ ਕਿ ਕਿੰਨੀਆਂ ਤੁਸੀਂ ਅੱਜ ਤੱਕ ਕਿਤਾਬਾਂ ਲਿਖ ਚੁੱਕੇ ਹੋ? ਤਾਂ ਮੇਰੀ 14-15 ਹੋ ਗਈਆਂ ਨੇ। ਇੱਕ ਕਿਤਾਬ ਲਿਖਣ ਵਾਸਤੇ ਕਿੰਨੀ ਸਟਰਗਲ ਕਰਨੀ ਪਈ, ਜਿਹੜੀ ਖਾਸ ਕਰ ਜਿਹੜੀ ਤੁਸੀਂ ਜਿਹੜੇ ਸਿੱਖ ਹੈਰੀਟੇਜ ਕਿਤਾਬ ਨਹੀਂ, ਉਹ ਦੇਖੋ ਉਹ ਮੈਂ 4 ਸਾਲ ਜਾਂ 5 ਸਾਲ ਚ ਬਣਾ ਲਈ, ਜਿਹੜੀ ਸਿੱਖ ਹੈਰੀਟੇਜ ਦਿੱਤੀ ਗਈ ਹੈ। ਦੂਸਰੀ ਜਿਹੜੀ ਸੀ ਜੈਨ ਟੈਂਪਲ ਵਾਲੀ, ਉਹ ਵੀ ਮੈਨੂੰ 2-4 ਸਾਲ ਲੱਗ ਗਿਆ। ਠੀਕ ਹੈ ਜੀ। ਲੇਕਿਨ ਜਿਹੜਾ ਮੇਰਾ ਪਿੰਡਾਂ ਦਾ ਕੰਮ ਹੈ, ਮੈਂ 30-32 ਸਾਲ ਤੋਂ ਕਰ ਰਿਹਾ। 30-32 ਸਾਲ? ਹਾਂ, ਥੋੜਾ ਜ਼ਿੰਦਗੀ ਦਾ ਇੱਕ ਹਿੱਸਾ ਹੈ ਤੇ ਉਹ ਆਏਗਾ, ਪਤਾ ਨਹੀਂ ਅੱਗੇ ਉਹਦਾ ਕੋਈ ਮੁੱਲ ਪੈਂਦਾ ਹੈ ਜੀ। ਹੁਣ ਵੇਖੋ ਕਿ ਸਰ ਜਿਹੜਾ ਹੁਣ ਦਾ ਦੌਰ ਹੈ ਨਾ, ਉਹਦੇ ਵਿੱਚ ਥੋੜੀ ਆਸਾਨੀ, ਉਹ ਜਿਸ ਵਕਤ ਤੁਸੀਂ 32 ਸਾਲ ਪਿੱਛੇ ਚਲੇ ਜਾਂਦੇ ਹੋ, ਤਾਂ ਸਫ਼ਰ ਕਰਨਾ ਉਸ ਵਕਤ ਬਹੁਤ ਮੁਸ਼ਕਿਲ ਸੀ। ਮੈਂ ਤਾਂ ਸਾਈਕਲਾਂ ਤੇ ਸਫ਼ਰ ਕੀਤਾ ਹੈ, ਪੈਦਲ ਸਫ਼ਰ ਕੀਤਾ ਹੈ, ਉਹ ਸਾਰਾ ਕੁਝ ਹੋਇਆ। ਫਿਰ ਇਹ ਜਿਹੜਾ ਤੁਸੀਂ ਖੋਜ ਗਾਰਡ ਬਣਾਇਆ, ਇਹ ਕਿਦੋਂ ਬਣਾਇਆ? ਔਰ ਇਹ ਤੇ 2001 ਦੇ ਵਿੱਚ ਦਿੱਲੀ ਪੱਤਰ ਅਸੀਂ ਰੱਖਿਆ ਔਰ ਇੱਥੇ ਪ੍ਰੋਗਰਾਮ ਕੀਤਾ। ਉਸ ਤੋਂ ਬਾਅਦ ਅਜੇ ਚੱਲਦਾ ਪਿਆ, ਬਣਦਾ ਰਹੇਗਾ, ਪਤਾ ਨਹੀਂ ਕਦੋਂ ਤੱਕ ਬਣੇਗਾ। ਦੋਸਤੋ, ਇੰਟਰਵਿਊ ਜਿਹੜਾ ਨਾ ਕਿ ਅੱਜ ਮੈਂ ਦੱਸ ਦੇਵਾਂ ਕਿ ਪਹਿਲਾ ਨਹੀਂ ਦਾ ਜਾਂ ਆਖਰੀ ਨਹੀਂ ਦਾ, ਇਹ ਤਕਰੀਬਨ ਜਿਹੜਾ ਨਾ ਕਿ 2-3 ਜਿਹੜਾ ਹਿੱਸਿਆਂ ਦੇ ਵਿੱਚ ਹੋਣਾ ਚਾਹੀਦਾ ਔਰ ਇਨਸ਼ਾਅੱਲਾ ਕੋਸ਼ਿਸ਼ ਵੀ ਕਰਾਂਗੇ ਕਿ ਸਾਡੇ ਜਿਹੜੇ ਨੇ ਕਿ ਕੈਸੇ ਇਕਬਾਲ ਸਾਹਿਬ ਸਾਡਾ ਇੱਕ ਸਰਮਾਇਆ ਨੇ, ਉਹਨਾਂ ਨਾਲ ਫਿਰ ਗੱਲਬਾਤ ਕਰਾਂਗੇ। ਤੇ ਇਸ ਵਕਤ ਜਿਹੜਾ ਨਾ ਕਿ ਲਾਇਬ੍ਰੇਰੀ ਵੀ ਤੁਹਾਡੇ ਰੂਬਰੂ ਕਰਵਾਵਾਂਗੇ ਕਿ ਇੰਨੀਆਂ ਕਿਤਾਬਾਂ ਔਰ ਇੰਨਾ ਜਿਹੜਾ ਇਲਮ। ਤੇ ਸ਼ੁਰੂ ਦੇ ਵਿੱਚ ਤੁਸੀਂ ਸਰ ਗੱਲ ਕੀਤੀ ਸੀ ਕਿ ਇਹ ਲਾਇਬ੍ਰੇਰੀ ਜਿਹੜੀ ਹੈ ਕੋਈ ਆਮ ਬੰਦਾ ਆਣ ਕੇ ਪੜ੍ਹ ਸਕਦਾ, ਹਰ ਬੰਦੇ ਨੂੰ ਬਿਲਕੁਲ ਪੜ੍ਹ ਸਕਦਾ। ਅਸੀਂ ਕਿਤਾਬ ਇਸ਼ੂ ਨਹੀਂ ਕਰਦੇ ਹਾਂਜੀ, ਕਿਉਂਕਿ ਉਹ ਫਿਰ ਵਾਪਸ ਨਹੀਂ ਆਉਂਦੀ। ਉਹ ਤਾਂ ਉਹਦੇ ਬੱਚੇ ਜਹਾਜ਼ ਬਣਾ ਕੇ ਉਡਾਉਂਦੇ। ਹਾਂ, ਉਹ ਤਾਂ ਉਸ ਕਿਤਾਬ ਦੀ ਤਾਂ ਕਦਰ ਤੁਸੀਂ ਜਾਣਦੇ ਹੋ ਨਾ ਜੀ। ਸੋ ਇਸ ਵਾਸਤੇ ਇੱਥੇ ਆਵੇ, ਪੜ੍ਹੇ, ਆਪਣਾ ਕੰਮ ਕਰੇ, ਅਸੀਂ ਜੋ ਖਿਦਮਤ ਕਰ ਸਕਦੇ ਹਾਂ ਜੀ ਕਰ ਦਿੰਦੇ, ਬਸ ਇਹੀ। ਔਰ ਇਸ ਖੋਜਗਾਰ ਦਾ ਟਾਈਮ ਜਿਹੜਾ ਉਹ ਮੈਂ ਤਕਰੀਬਨ 24 ਘੰਟੇ ਹੋ ਗਏ। ਸਿਰਫ ਜੁਮੇ ਦੀ ਸ਼ਾਮ ਨੂੰ ਮੈਂ ਲਾਹੌਰ ਚਲਾ ਜਾਣਾ ਆਪਣੇ ਬੱਚਿਆਂ ਕੋਲ ਜੀ, ਔਰ ਜੁਮੇ ਦੀ ਸ਼ਾਮ ਨੂੰ ਅੱਗੇ ਹਫਤਾ ਇਤਵਾਰ ਉੱਥੇ ਰਹਿਣਾ, ਸੋਮਵਾਰ ਨੂੰ ਫਿਰ ਇੱਥੇ ਆ ਜਾਣਾ ਤੇ ਫਿਰ ਇੱਥੇ ਦਿਨ ਰਾਤ ਇੱਥੇ ਹੋਣਾ। ਬਾਕੀ ਹੈਗਾ ਕਿ ਕੋਈ ਕੰਮਕਾਰ ਹੋਵੇ, ਕਿਤੇ ਜਾਣਾ ਹੈ, ਉਹ ਤਾਂ ਜ਼ਿੰਦਗੀ ਦੇ ਨਾਲ ਚੱਲਦਾ ਰਹਿੰਦਾ। ਜਿੰਨੇ ਵੀ ਆਉਣਾ ਹੋਵੇ ਫੋਨ ਕਰਕੇ ਆ ਜਾਓ, ਪਤਾ ਹੋਵੇ ਕਿ ਜੀ ਹਾਂ ਜੀ ਟਾਈਮ ਲੱਗ ਗਿਆ। ਇਸ ਤੋਂ ਇਲਾਵਾ ਕੋਈ ਤੁਹਾਡਾ ਕੋਈ ਚੈਨਲ ਜਾਂ ਤੁਹਾਡਾ ਨਹੀਂ, ਕੋਈ ਚੈਨਲ ਨਹੀਂ ਮੇਰਾ, ਕੋਈ ਚੈਨਲ ਨਹੀਂ? ਨੋ। ਹਾਂ, ਇਹ ਜ਼ਰੂਰ ਹੈਗਾ ਕਿ ਮੁxtਲਿਫ ਚੈਨਲ ਜਿਹੜੇ ਨੇ, ਜਿਸ ਤਰ੍ਹਾਂ ਤੁਸੀਂ ਇੰਟਰਵਿਊ ਕੀਤੇ ਨੇ, ਐਸਾ ਕਰਦੇ ਨੇ। ਹਾਂਜੀ, ਸੁਣੋ ਪੰਜਾਬ ਵਾਲਿਆਂ ਨੇ ਮੇਰੇ ਬਹੁਤ ਸਾਰੇ ਇੰਟਰਵਿਊ ਕੀਤੇ ਨੇ। ਔਰ ਮੈਂ ਇਸ ਆਸਟ੍ਰੇਲੀਅਨ ਟੀਵੀ ਨੇ ਕੀਤਾ ਹੋਇਆ, ਅਮਰੀਕਨ ਟੀਵੀ ਨੇ ਕੀਤਾ ਹੋਇਆ, BBC ਤੇ ਮੇਰੇ ਕਾਫੀ ਪ੍ਰੋਗਰਾਮ ਪੈ ਗਏ।
ਉਹਦੇ BBC ਪੰਜਾਬੀ ਦੇ ਉੱਤੇ ਸੋ ਇਹ ਚੱਲਦਾ ਰਹਿੰਦਾ ਉਹ ਕਈ ਵਾਰ। ਸਰ ਇੱਕ ਵਾਰ ਤੁਸੀਂ ਆਪਣੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਦਾ ਦੋ ਤਾਂ ਕਿਤਾਬਾਂ ਦਾ ਜ਼ਿਕਰ ਕੀਤਾ, ਬਾਕੀ ਜਿਹੜੇ ਮੇਰੇ ਸੁਣਨ ਵਾਲੇ ਉਹਨਾਂ ਨੂੰ ਜ਼ਰਾ ਕਿਤਾਬਾਂ ਜਿਹੜੀਆਂ ਦੱਸਿਆ ਜੀ ਕਿਹੜੀਆਂ ਤੁਸੀਂ 14 ਉਹਨਾਂ ਦੇ ਅਗਰ ਨਾਮ ये ਲੈ- कुछ शायरी दियां ने, 2 किताबां मेरियां शायरी दियां ने और बाकी जड़ियां ने वो एक धुंधला चानन नाम की किताब है जी मेरी मुख्तलिफ मज़ामीन ने, इसी तरह लैलानी की तारीख है, इसी तरह जनाब बहुत स्वाद के उत्ते किताबां ने लाहौर की फिल्म इंडस्ट्री के उत्ते है ਹਾਂਜੀ ਜੀ। कि लाहौर की फिल्म इंडस्ट्री की ਉਹਦੀ ਤਾਰੀਖ ਹੋਈ ਉਹਦੇ ਤੇ ਕਿਤਾਬ ਮੈਂ ਹੈ। ਦੇਖਿਆ ਪੁਰਾਣੀਆਂ ਜਿਹੜਾ ਨਾ ਕਿ ਸਾਡੇ ਮਿਊਜ਼ਿਕ ਦੇ ਨਾਲ ਵੀ ਸਾਨੂੰ ਫਿਲਮ ਇੰਡਸਟਰੀ ਦੇ ਨਾਲ ਵੀ ਸਰ ਬਹੁਤ ਸ਼ੁਕਰੀਆ ਕਿ ਤੁਸੀਂ ਇੱਕ ਵਾਰੀ ਫਿਰ ਮੈਂ ਕਹਾਂਗਾ ਕਿ ਅਲਫਾਜ਼ ਹੀ ਕੋਈ ਨਹੀਂ ਜਿੰਨੀ ਤੁਸੀਂ ਮਿਹਨਤ ਕੀਤੀ, ਜਿੰਨਾ ਤੁਸੀਂ ਪੰਜਾਬੀ ਨੂੰ ਉਜਾਗਰ ਕੀਤਾ ਔਰ ਜ਼ਰੂਰਤ ਹੈ ਵੀਰ ਇਸ ਵਕਤ ਜਿਹੜਾ ਕਿ ਸਾਡਾ ਤਾਲੀਮ ਦੇ ਵਿੱਚ ਹਾਲ ਹੈ ਜਿਵੇਂ ਕਿ ਹੁਣ ਪਹਿਲੇ 2 ਦਿਨ ਸੀ ਹੁਣ ਤਾਂ 3 ਦਿਨ ਛੁੱਟੀ ਹੋ ਗਈ ਜੀ। ਇਹ ਜ਼ਰੂਰਤ ਇਹ ਹੈ ਕਿ ਵੀ ਜਿਸ ਕੌਮ ਨੇ ਵੀ ਤਰੱਕੀ ਕੀਤੀ ਉਹਨੇ ਇਲਮ ਦੇ ਨਾਲ ਮੁਹੱਬਤ ਨਾਲ ਕੀਤੀ ਔਰ ਇੱਕ ਇਲਮ ਨਾਲ ਮੁਹੱਬਤ ਨਾਲ ਹੀ ਅੱਜ ਜਿਹੜਾ ਨਾ ਕਿ ਸਾਨੂੰ ਫਖਰ ਹੁੰਦਾ ਹੈ ਔਰ ਮੈਨੂੰ ਸਾਰੀ ਜ਼ਿੰਦਗੀ ਫਖਰ ਰਵੇਗਾ ਕਿ ਮੈਂ ਸਰ ਕੈਸਰ ਇਕਬਾਲ ਸਾਹਿਬ ਨਾਲ ਜਿਹੜਾ ਨਾ ਕਿ ਇੰਨਾ ਟਾਈਮ ਗੁਜ਼ਾਰਿਆ ਔਰ ਮੈਨੂੰ ਬੜੀ ਖੁਸ਼ੀ ਹੋਈ ਇੱਥੇ ਆਣ ਕੇ। ਔਰ ਸਾਡਾ ਮਕਸਦ ਵੀ ਅੱਜ ਦੀ ਵੀਡੀਓ ਦੇ ਇਹੀ ਸੀ ਕਿ ਤੁਹਾਨੂੰ ਦੁਬਾਰਾ ਕਿਤਾਬਾਂ ਨਾਲ ਮੁਹੱਬਤ ਕਰਨੀ ਪੈ ਰਹੀ, ਚਾਹੇ ਮੀਡੀਆ ਆਮ ਹੋ ਗਿਆ, ਚਾਹੇ ਸਾਡੇ ਤੱਕ ਖਬਰ ਰਸਾਨੀ ਆਮ ਹੋ ਗਈ ਹੈ, ਚਾਹੇ ਸਾਡੇ ਕੋਲ ਸੋਸ਼ਲ ਮੀਡੀਆ ਹੈ, ਚਾਹੇ ਸਾਡੇ ਕੋਲ ਦੂਸਰੇ ਜਿਹੜਾ ਨਾ ਕਿ ਕੇਬਲ ਹੈ, ਫੋਨ ਹੈ, ਲੇਕਿਨ ਜੋ ਕਿਤਾਬ ਦੀ ਤਾਸੀਰ ਹੈ ਨਾ ਜੀ ਉਹ ਦੂਸਰੀ ਜਿਹੜੀ ਨਾ ਚੀਜ਼ ਨਾਲ ਨਹੀਂ ਹੋ ਸਕਦੀ। ਤੇ ਅੱਜ ਦਾ ਇਹੀ ਪੈਗਾਮ ਸੀ ਸਰ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਤੁਹਾਡਾ ਥੈਂਕਸ। ਔਰ ਇੰਨੇ ਹੀ ਜਿੰਨੇ ਇਸ ਪੰਜਾਬ ਦੇ ਵਿੱਚ ਕਦਰ ਨਾਲ ਨਿਗਾਹ ਨਾਲ ਵੇਖਿਆ ਜਾਂਦੇ ਇਦਾਂ ਹੀ ਚੜ੍ਹਦੇ ਪੰਜਾਬ ਦੇ ਵਿੱਚ ਸਰ ਦਾ ਨਾਮ ਹੈ ਔਰ ਬੜੇ ਸ਼ੌਕ ਨਾਲ ਲੋਕ ਇਹਨਾਂ ਦੇ ਇੰਟਰਵਿਊ ਔਰ ਕਿਤਾਬਾਂ ਵੀ ਪੜ੍ਹਦੇ ਨੇ ਔਰ ਇੱਥੇ ਆਉਂਦੇ ਵੀ ਨਹੀਂ, ਤਸ਼ਰੀਫ ਲੈ ਕੇ ਵੀ ਆਉਂਦੇ, ਬਾਹਰ ਦੇ ਦੂਸਰੇ ਮੁਲਕਾਂ ਦੇ ਵਿੱਚੋਂ ਵੀ ਆਉਂਦੇ ਨੇ ਜੀ। ਤੁਹਾਡੇ ਉਹਨਾਂ ਦੇ ਵਿੱਚੋਂ ਜਿਹੜੇ ਸਭ ਤੋਂ ਅੱਛੇ ਦੋਸਤ ਨੇ, ਵੈਸੇ ਤਾਂ ਸਾਰੇ ਦੋਸਤ ਨੇ, ਕੋਈ ਜਿਹੜਾ ਨਾਮ ਲੈਣਾ ਚਾਹੋ? ਬਹੁਤ ਸਾਰੇ ਦੋਸਤ ਨੇ, ਜਿਵੇਂ ਕੈਨੇਡਾ 'ਚ ਸਭ ਤੋਂ ਪਹਿਲਾ ਜਿਹੜਾ ਨਾਮ ਹੁੰਦਾ ਮੇਰੇ ਕੋਲ ਉਹ ਇਕਬਾਲ ਬਾਲ ਦਾ, ਇਕਬਾਲ ਬਾਲ ਹਾਂਜੀ ਜਿਹੜੇ ਉੱਥੇ ਟੀਵੀ ਐਂਕਰ ਰਹੇ ਨੇ, ਜੀ ਜੀ ਜਿਹਨਾਂ 40-50 ਸਾਲ ਜਿਹੜਾ ਹੈ ਉਹ ਰੇਡੀਓ ਤੇ ਰੇਡੀਓ ਐਂਕਰ ਰਹੇ ਨੇ ਔਰ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਹੈ, ਨਾਵਲ ਵੀ ਲਿਖਿਆ ਔਰ ਐਸਾ ਹੁਣ ਦੁਨੀਆ ਤੇ ਨਹੀਂ ਗਏ ਡਾਕਟਰ ਜਸਵੰਤ ਸਿੰਘ ਸਨ ਔਰ ਬਹੁਤ ਸਾਰੇ ਦੋਸਤ ਹਨ, ਸਤਨਾਮ ਸਿੰਘ ਭੋਗੜਾ ਸਾਹਿਬ ਸਨ, ਬੜੇ ਸਾਰੇ ਦੋਸਤ ਨੇ ਅੱਜ ਜਿਹੜੇ ਆਜ਼ਾਦ ਵੀ ਨੇ, ਉਹ ਵੀ ਕੁਝ ਛੋਟੀ ਉਮਰ ਦੇ ਵੀ ਨੇ, ਵੱਡੀ ਉਮਰ ਦੇ। ਮੁਹੱਬਤ ਕਰਨ ਵਾਲੇ ਦੀ ਕਮੀ ਨਹੀਂ ਹੁੰਦੀ ਕਿਤੇ ਵੀ ਜੇ ਤੁਸੀਂ ਕਿਸੇ ਨਾਲ ਮੁਹੱਬਤ ਕਰਦੇ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ।